ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਤੁਹਾਨੂੰ ਲਹਿੰਦੇ ਪੰਜਾਬ ਦਾ ਇੱਕ ਹੋਰ ਖੂਬਸੂਰਤ ਪਿੰਡ ਵਿਖਾਲਣ ਲੱਗੇ ਆ, ਜਿਹੜਾ ਦਰਿਆ ਸਤਲੁਜ ਦੇ ਕਿਨਾਰੇ ਤੇ ਆਬਾਦ ਹੈ। ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਸੈਰ ਕਰੋਗੇ ਚੱਕ ਨੰਬਰ 8 KB ਮੇਕਣਾਵਾਲਾ, ਤਹਿਸੀਲ ਜ਼ਿਲ੍ਹਾ ਪਾਕਪਤਨ ਦੀ। ਮਿੱਤਰੋ, ਚੱਕ ਨੰਬਰ 8 KB ਮੇਕਣਾਵਾਲਾ ਵੀ ਜਦੋਂ ਜ਼ਰਾਈ ਇਸਲਾਹਾਤ ਹੋਈਆਂ ਨੇ ਉਦੋਂ ਹੀ ਆਬਾਦ ਹੋਇਆ, ਯਾਨੀ 1912 ਦੇ ਵਿੱਚ। ਇਸ ਪਿੰਡ ਦੀ ਅਕਸਰੀਤੀ ਆਬਾਦੀ ਮੇਕਣ ਕੌਮ ਤੇ ਮੁਸ਼ਤਮਿਲ ਹੈ। ਮੇਕਣ ਕੌਮ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਕੌਮਾਂ ਇੱਥੇ ਆਬਾਦ ਨੇ, ਮਸਲਨ ਡੁੱਡੀ, ਬੱਟੀ, ਹੋਰ ਵੀ ਕਾਫੀ ਸਾਰੀਆਂ ਕੌਮਾਂ ਆਬਾਦ ਨੇ। ਮਿੱਤਰੋ, ਅਗਰ ਇਸ ਪਿੰਡ ਦੇ ਮਹੱਲੇ ਵਕੂਅ ਦੀ ਗੱਲ ਕਰੀਏ ਤੇ ਇਹਦੇ ਮੁਜ਼ਾਫਾਤ ਦੇ ਵਿੱਚ ਚੱਕ ਨੰਬਰ 9 KB, ਚੱਕ ਨੰਬਰ 10 KB, ਚੱਕ ਹੋਤਾ ਤੇ ਚੱਕ ਵਾੜਾ ਸ਼ਾਮਲ ਨੇ। ਮਿੱਤਰੋ, ਇਹ ਪਿੰਡ ਜ਼ਿਲ੍ਹਾ ਪਾਕਪਤਨ ਦੇ ਲਹਿੰਦੇ ਪਾਸੇ ਤਕਰੀਬਨ 25 ਕਿਲੋਮੀਟਰ ਦੇ ਫਾਸਲੇ ਤੇ ਆਬਾਦ ਹੈ, ਔਰ ਇਹ ਪਿੰਡ ਦਰਿਆ ਸਤਲੁਜ ਤੋਂ ਵੀ ਸਿਰਫ 5 ਕਿਲੋਮੀਟਰ ਦੇ ਫਾਸਲੇ ਤੇ ਆਬਾਦ ਹੈ। ਮਿੱਤਰੋ, ਇਸ ਪਿੰਡ ਦੇ ਅਗਰ ਤਰੱਕਿਆਤੀ ਕੰਮਾਂ ਦੀ ਗੱਲ ਕਰੀਏ, ਇਸ ਪਿੰਡ ਦੀਆਂ ਗਲੀਆਂ ਦੇ ਵਿੱਚ ਸੋਲੰਗ ਵੀ ਲੱਗਿਆ ਹੋਇਆ ਹੈ, ਲੇਕਿਨ ਹੁਣ ਸੋਲੰਗ ਨੀਵਾ ਹੋ ਗਿਆ, ਉੱਤੇ ਮਿੱਟੀ ਪੈ ਕੇ ਉਹ ਦਬ ਚੁੱਕਿਆ ਹੈ। ਇਹਦੀਆਂ ਨਾਲੀਆਂ ਵੀ ਬਣੀਆਂ ਹੋਈਆਂ ਨੇ। ਮਿੱਤਰੋ, ਇਸ ਪਿੰਡ ਦੇ ਮਰਕਜ਼ ਦੇ ਵਿੱਚ ਇੱਕ ਜਾਮਿਆ ਮਸਜਿਦ ਹੈ ਤੇ ਮਸਜਿਦ ਦੀ ਬਾਹਰਲੀ ਸਾਈਡ ਤੇ ਸਾਫ਼ ਪਾਣੀ ਦੀਆਂ ਟੂਟੀਆਂ ਲੱਗੀਆਂ ਹੋਈਆਂ ਨੇ, ਜਿੱਥੋਂ ਸਾਰਾ ਪਿੰਡ ਪਾਣੀ ਭਰਦਾ ਹੈ। ਅਗਰ ਮਸਜਿਦ ਦੀ ਗੱਲ ਕਰੀਏ ਤੇ ਇਹ ਹਾਲੇ ਜ਼ੇਰੇ ਤਾਮੀਰ ਹੈ। ਪਹਿਲੇ ਵਾਲੀ ਮਸਜਿਦ ਨੂੰ ਥੋੜੀ ਜਿਹੀ ਵੁਸਅਤ ਦਿੱਤੀ ਜਾ ਰਹੀ ਹੈ। ਬੜੀ ਸੋਹਣੀ ਗੱਲ ਹੈ ਕਿ ਇਸ ਪਿੰਡ ਦੇ ਸਾਰੇ ਮੁਸਲਮਾਨ, ਸਾਰੇ ਨਮਾਜ਼ੀ ਇਸ ਇੱਕ ਮਰਕਜ਼ੀ ਮਸਜਿਦ ਦੇ ਵਿੱਚ ਹੀ ਨਮਾਜ਼ ਪੜ੍ਹਦੇ ਨੇ। ਕੀ ਨਾਂ ਦੱਸਿਆ ਤੁਸੀਂ ਜੀ? सुलेमान। ਸੁਲੇਮਾਨ। ਤੁਹਾਡੀ ਮਾਸ਼ਾਅੱਲਾ ਉਮਰ ਕਿੰਨੀ ਹੈ ਜੀ? मेरी उम्र तो 60 साल की, 100 साल की लग गई। 100 ਸਾਲ ਤੋਂ ਮਾਸ਼ਾਅੱਲਾ ਲੱਗੇ ਜਾਂਦੇ ਨੇ ਜੀ। हाँ ਮਾਸ਼ਾਅੱਲਾ, ਅੱਲਾਹ ਤਾਲਾ ਤੁਹਾਡੀ ਉਮਰ 'ਚ ਬਰਕਤ ਪਾਵੇ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ। हाँ जी। ਇਸ ਪਿੰਡ 'ਚ ਕਦੋਂ ਦੇ ਨੇ ਜੀ? रेस्टोरेंट का लोग की पीछे आ गए। ਅੱਛਾ ਜੀ, ਸਨ 47 ਤੋਂ। ਤੇ ਉਸ ਤੋਂ ਪਹਿਲੇ ਕਿੱਥੇ ਹੈ? पहले रास्ते थी जब मजा आया इन्हें बाहवाल में गया। ਅੱਛਾ ਜੀ। मोरी थलियां, मोरे डेकासू, ਹਾਂਜੀ मोर कलाने आ गया, आए कलाना ਜੀ। ਆ इथलियां ਅੱਛਾ ਜੀ। इतु मोर शादी शुदा हुई है तो मोरे थाइयों तक भी। ਅੱਛਾ ਜੀ। हाँ ਇਹ ਜਿਹੜੀ ਇੱਥੇ ਜ਼ਿਆਦਾ ਪਿੰਡ 'ਚ ਕਿਹੜੇ ਲੋਕ ਬੈਠੇ ਨੇ ਇਸ ਪਿੰਡ ਦੇ ਵਿੱਚ? 8 ਚੱਕ ਦੇਖਣ ਵਾਲੇ 'ਚ। इतने सारे घर में बट्टी बैठे नहीं, ਅੱਛਾ ਜੀ। गुड्डी बैठे नहीं, ਅੱਛਾ ਜੀ। कुमार बैठे नहीं, मच्छी बैठे नहीं। ਸਹੀ ਹੈ। बस आ गए। ਇਸ ਪਿੰਡ ਦਾ ਅੰਦਾਜ਼ਾ ਹੈ ਕਦੋਂ ਆਬਾਦ ਹੋਇਆ? ए, रोटी तो गया बाहर होया। ਪਹਿਲੇ ਦਾ ਹੀ ਆਬਾਦ ਹੈ। हाँ ਸਹੀ ਹੈ। आज नहीं होया, ए रोटी तो पहले तो। ਲੋਟੀ ਪੈਂਦੀ ਤੁਸੀਂ ਵੇਖੀ ਏ? ओहो मैं तेन की दसता हूँ, ਹਾਂਜੀ। लोटी जिसे पहिए मैं चंगा भला गभरू हस, ਅੱਛਾ ਜੀ। मैं कंबोआ ना वाई वाह दस ਅੱਛਾ ਜੀ, ਉਹਨਾਂ ਹਿੰਦੂਆਂ ਨਾਲ। हिंदुआ ना। ਅੱਛਾ, ਇੱਥੇ ਜਦੋਂ ਤੁਸੀਂ ਆਏ ਨੇ ਸਨ 47 ਵੇਲੇ, ਲੋਟੀ ਵੇਲੇ, ਇੱਥੋਂ ਦਾ ਨੰਬਰਦਾਰ ਕੌਣ ਹੈ? ये मेरे को मंद। ਮੰਦ? हाँ ਮੰਦ मंद। ਮੰਦ ਮੇਕਣ। हाँ ਅੱਛਾ ਜੀ। वो नंबरदार। ਅੱਛਾ ਜੀ।
ਮੇਕਣਾ ਸਰਦਾਰਾਂ ਦਾ ਇਹ ਪਿੰਡ ਚੱਕ ਨੰਬਰ 8 KB। ਇੱਥੋਂ ਦੇ ਸਾਰੇ ਲੋਕ ਹੀ ਜ਼ਿਮੀਂਦਾਰਾ ਕਰਦੇ ਨੇ। ਥੋੜੀ ਬਹੁਤ ਸਾਰਿਆਂ ਦੀ ਫਸਲ ਆਪਣੀ ਹੁੰਦੀ ਏ। ਫਸਲ ਤੋਂ ਇਲਾਵਾ ਮਿੱਤਰੋ ਇਸ ਪਿੰਡ ਦੇ ਬਾਸੀ ਮਾਲ ਡੰਗਰ ਵੀ ਪਾਲਦੇ ਸਾਂਭਦੇ ਨੇ। ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਸਾਰਾ ਕੁਝ ਹੀ ਪਾਲਦੇ ਸਾਂਭਦੇ ਨੇ। ਦੁੱਧ ਦੀ ਜ਼ਰੂਰਤ ਵੀ ਉਹਨਾਂ ਤੋਂ ਪੂਰੀ ਕਰਦੇ ਨੇ। ਮਿੱਤਰੋ ਇਸ ਪਿੰਡ ਦੇ ਵਿੱਚ ਸਿਰਫ 2 ਘਰ ਮਹਾਜਰਾਂ ਦੇ ਆਬਾਦ ਨੇ, ਬਾਕੀ ਸਾਰੇ ਹੀ ਮਕਾਮੀ ਤੇ ਲੁੱਕ ਲੋਕ ਆਬਾਦ ਨੇ। ਸਾਰੀਆਂ ਕੌਮਾਂ ਦੇ ਇਹ ਲੋਕ ਬੜੇ ਹੀ ਪਿਆਰ, ਮੁਹੱਬਤ ਔਰ ਅਮਨ ਨਾਲ ਰਹਿੰਦੇ ਨੇ। ਮਿੱਤਰੋ ਅਗਰ ਇਸ ਪਿੰਡ ਦੇ ਲਿਟਰੇਸੀ ਰੇਟ ਦੇ ਹਵਾਲੇ ਨਾਲ ਗੱਲ ਕਰੀਏ ਤੇ ਇੱਥੇ 90% ਤੋਂ ਜ਼ਿਆਦਾ ਲੋਕ ਪੜ੍ਹੇ ਲਿਖੇ ਨੇ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ ਪਿੰਡ ਦੇ ਵਿੱਚ 2 ਸਕੂਲ ਚੱਲ ਰਹੇ ਨੇ। ਮੁੰਡਿਆਂ ਵਾਸਤੇ ਅਲੱਗ ਸਕੂਲ ਹੈ ਤੇ ਕੁੜੀਆਂ ਵਾਸਤੇ ਮਿਡਲ ਸਕੂਲ ਅਲੱਗ ਚੱਲ ਰਿਹਾ ਹੈ। ਮੈਨੂੰ ਇਹ ਗੱਲ ਵੇਖ ਕੇ ਬੜੀ ਖੁਸ਼ੀ ਹੋਈ ਕਿ ਇਹਨਾਂ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਬੱਚੀਆਂ ਦੀ ਹੈਂਡਰਾਈਟਿੰਗ ਬਹੁਤ ਖੂਬਸੂਰਤ ਹੁੰਦੀ ਹੈ। ਸਜਣੋ ਤੇ ਮਿੱਤਰੋ ਇਸ ਪਿੰਡ ਨੂੰ ਅਗਰ ਆਣਾ ਹੋਵੇ ਤੇ ਪਾਕਪਤਨ ਰੋਡ ਤੋਂ ਚੌਕ ਕਰਮਾ ਵਾਲਾ ਆਂਦਾ ਹੈ। ਚੌਕ ਕਰਮਾ ਵਾਲੋਂ ਤੋਂ ਇੱਕ ਪੱਕੀ ਸੜਕ ਜਿਹੜੀ ਹੈ ਉਹ ਇਸ ਪਿੰਡ ਦੇ ਵਿੱਚ ਆਂਦੀ ਹੈ। ਦੂਸਰੇ ਪਾਸੋਂ ਚੱਕ ਹੋਤਾ ਤੋਂ ਵੀ ਇੱਕ ਸੜਕ ਆਂਦੀ ਹੈ ਔਰ ਕੋਟ ਬਖਸ਼ਾ ਤੋਂ ਵੀ ਇੱਕ ਸੜਕ ਇਸ ਨੂੰ ਟੱਚ ਕਰਦੀ ਹੈ। ਸਜਣੋ ਤੇ ਮਿੱਤਰੋ ਆਖਰ ਦੇ ਵਿੱਚ ਦਿਓ ਆਪਦੇ ਵੀਰੇ ਨੂੰ ਇਜਾਜ਼ਤ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ, ਲੇਕਿਨ ਮੇਰੇ ਚੈਨਲ ਨੂੰ ਉਸ ਤੋਂ ਪਹਿਲੇ ਸਬਸਕ੍ਰਾਈਬ ਲਾਜ਼ਮੀ ਕਰ ਦੇਣਾ, ਲਾਈਕ ਕਰ ਦੇਣਾ ਤੇ ਅੱਛਾ ਜਿਹਾ ਕਮੈਂਟ ਕਰ ਦੇਣਾ। ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣਾ। ਪਾਕਿਸਤਾਨ ਜ਼ਿੰਦਾਬਾਦ।